2004 ਦੇ ਵਿੱਚ ਜਿਹੜੇ 4 ਬੰਦੇ ਸੀ 21 जनवरी 2004 ਦੀ ਇੰਟਰਵੀਨਿੰਗ ਰਾਈਟ ਨੂੰ ਭਾਈ ਜਗਤਾਰ ਸਿੰਘ ਤਾਰਾ, ਭਾਈ ਜਗਤਾਰ ਸਿੰਘ ਹਵਾਰਾ, ਪਰਮਜੀਤ ਸਿੰਘ ਪਿਓਰਾ, ਇੱਕ ਕੁੱਕ ਸੀ ਇਹਨਾਂ ਦੇ ਨਾਲ ਦੇਵੀ ਲਾਲ। ਇਹ ਜੇਲ੍ਹ ਦੇ ਵਿੱਚ 94 ਫੁੱਟ ਜਿਹੜੀ ਲੰਬੀ ਸੁਰੰਗ ਪੁੱਟ ਕੇ ਟਨਲ ਪੁੱਟ ਕੇ escape ਕਰ ਗਏ ਸੀ। ਉਹਦੇ ਵਿੱਚ ਕੀ ਸੀ ਵੀ ਇਹਨਾਂ ਨੇ ਜਗਤਾਰ ਸਿੰਘ ਹਵਾਰੇ ਨੂੰ, ਪਰਮਜੀਤ ਸਿੰਘ ਪਿਓਰੇ ਨੂੰ ਪਹਿਲੇ ਅਰੈਸਟ ਕਰ ਲਿਆ ਸੀ, ਸੋ ਉਹ ਟ੍ਰਾਇਲ ਪਹਿਲੇ ਕਨਕਲੂਡ ਹੋ ਗਿਆ। ਭਾਈ ਜਗਤਾਰ ਸਿੰਘ ਤਾਰੇ ਨੂੰ ਜਿਹੜਾ ਇੰਟਰਪੋਲ ਨੇ ਅਰੈਸਟ ਕੀਤਾ ਹੈ 5 ਜਨਵਰੀ 2015 ਨੂੰ ਥਾਈਲੈਂਡ ਤੋਂ। ਸੋ ਇਹ ਟ੍ਰਾਇਲ ਇਹਨਾਂ ਨੇ ਹੁਣ ਸ਼ੁਰੂ ਕੀਤਾ ਕੋਰਟ ਨੇ। ਉਹਦੇ ਵਿੱਚ ਇਹ ਸੀ ਕਿ ਕਾਫੀ ਲੰਬਾ ਸਮਾਂ ਹੋ ਗਿਆ ਸੀ, ਸੋ ਅਸੀਂ ਅੱਜ ਕੋਰਟ ਨੂੰ ਆਪਣੀ ਕਨਫੈਸ਼ਨ ਕਰਕੇ ਅਸੀਂ ਦੱਸ ਦਿੱਤਾ ਵੀ ਭਾਈ ਜਗਤਾਰ ਸਿੰਘ ਤਾਰੇ ਦੀ ਰਿਟਨ ਕਨਫੈਸ਼ਨ ਹੈਗੀ ਹੈ। ਉਹਨੇ ਦੱਸਿਆ ਕਿ ਮੈਂ ਇੱਥੋਂ ਜੇਲ੍ਹ 'ਚੋਂ ਭੱਜ ਕੇ ਗਿਆ, escape ਕਰਕੇ ਗਿਆ। ਔਰ ਭੱਜਣ ਦਾ ਕਾਰਨ ਉਹਨੇ ਦੱਸਿਆ ਕਿ ਕਿਉਂਕਿ ਜਿਹੜਾ ਇੰਡੀਅਨ ਸਿਸਟਮ ਹੈਗਾ ਇਹਨੇ ਸਿੱਖਾਂ ਨੂੰ ਟਿਲ ਡੇਟ ਕੋਈ ਜਸਟਿਸ ਨਹੀਂ ਦਿੱਤਾ, ਕੋਈ ਨਿਆਂ ਨਹੀਂ ਦਿੱਤਾ ਹੈਗਾ। ਨਾ ਤੇ 84 ਦੇ ਵਿਕਟਮਸ ਦਾ ਕੋਈ ਰਾਈਟ ਹੈਗਾ, ਨਾ ਫੇਕ ਕਿਲਿੰਗਸ ਇਹਨਾਂ ਨੇ ਕੁਝ ਕੀਤਾ ਹੈ। ਸੋ ਸਾਨੂੰ ਇੰਡੀਅਨ ਜੁਡੀਸ਼ੀਅਲ ਸਿਸਟਮ 'ਤੇ ਯਕੀਨ ਨਹੀਂ ਹੈਗਾ ਔਰ ਮੈਂ ਤਾਂ ਭੱਜਿਆ ਕਿ ਬਾਹਰ ਜਾ ਕੇ ਕੌਮ ਦੀ ਪੰਥ ਦੀ ਲੜਾਈ ਲੜ ਸਕਾਂ, ਇਸ ਕਰਕੇ ਮੈਂ escape ਕੀਤਾ। ਸੋ ਕੋਰਟ ਨੇ ਅੱਜ ਦੇਖਿਆ ਹੈ, ਕੋਰਟ ਦੀ ਅਬਜ਼ਰਵੇਸ਼ਨ ਹੈ ਕਿਉਂਕਿ ਜਿਹੜੀ FIR ਸੀ ਉਹ ਬੜੇ ਸੀਰੀਅਸ ਸੈਕਸ਼ਨਸ ਦੇ ਵਿੱਚ ਲੌਸ ਸੀ। ਜਦੋਂ FIR ਦਰਜ ਕੀਤੀ ਹੈ ਉਹਦੇ ਵਿੱਚ ਇਹਨਾਂ ਨੇ ਸੈਡੀਸ਼ਨ ਦੇ ਚਾਰਜਸ ਇੱਕ 121, 120A ਕਈ ਹੋਰ ਸੈਕਸ਼ਨਸ ਲਾਏ ਹੋਏ ਸੀ, ਪਰ ਕੋਰਟ ਨੇ ਜਿਹੜੇ ਚਾਰਜ ਫਰੇਮ ਕੀਤੇ ਨੇ ਉਹ ਇਕੱਲੇ 224 ਤੇ 120 ਵਿੱਚ ਕੀਤੇ। ਸੋ ਕੋਰਟ ਦੀ ਅਬਜ਼ਰਵੇਸ਼ਨ ਹੈ ਕਿ ਇਹ 'ਚ ਮੈਕਸਿਮਮ ਜਿਹੜੀ ਸੈਂਟੈਂਸ ਹੈਗੀ ਹੈ 2 ਸਾਲ ਹੈਗੀ ਹੈ, ਜਿਹੜੀ ਕਿ ਆਲਰੇਡੀ ਕੰਪਲੀਟ ਕਰ ਚੁੱਕੀ ਹੈ। ਸੋ ਅੰਡਰਗੋਨ ਕਰਕੇ ਜਿਹੜਾ ਅਜੇ ਕੇਸ ਖਤਮ ਕਰ ਦਿੱਤਾ ਗਿਆ ਹੈ।